ਬਾਹਰਲੇ ਮੁਲਕਾਂ ਤੋਂ ਆਪਣੇ ਮੁਲਕ ਦੇ ਵਿੱਚ ਪੈਸੇ ਭੇਜਣ ਦੇ ਮਾਮਲੇ ਦੇ ਵਿੱਚ ਭਾਰਤੀ ਪਹਿਲੇ ਨੰਬਰ ਤੇ ਨੇ। ਜੀ ਹਾਂ, ਅਸੀਂ ਇਹ ਦਾਅਵਾ ਨਹੀਂ ਕਰ ਰਹੇ, ਬਲਕਿ ਇੱਕ ਰਿਪੋਰਟ ਇਸ ਗੱਲ ਦਾ ਦਾਅਵਾ ਕਰਦੀ ਹੈ ਤੇ ਉਸਨੇ ਦੱਸਿਆ ਕਿ ਸਾਲ 2024 ਦੇ ਵਿੱਚ ਪ੍ਰਵਾਸੀਆਂ ਨੇ ਆਪਣੇ ਮੁਲਕਾਂ ਨੂੰ 137 ਅਰਬ ਡਾਲਰ ਤੋਂ ਵੱਧ ਦੀ ਰਕਮ ਭੇਜੀ ਹੈ, ਜਿਹਦੇ ਵਿੱਚ ਭਾਰਤ ਇੱਕੋ ਇੱਕ ਅਜਿਹਾ ਮੁਲਕ ਹੈ ਜਿਸ ਨੇ ਇਸ ਮਾਮਲੇ ਦੇ ਵਿੱਚ 100 ਅਰਬ ਡਾਲਰ ਦਾ ਜਿਹੜਾ ਅੰਕੜਾ ਉਹ ਪਾਰ ਕੀਤਾ। ਦੁਨੀਆ ਦੇ ਵਿੱਚ ਸਭ ਤੋਂ ਵੱਧ ਰਕਮ ਜੇ ਕਿਸੇ ਦੇਸ਼ ਨੂੰ ਕਿਸੇ ਦੇਸ਼ ਦੇ ਵਿੱਚੋਂ ਭੇਜੀ ਗਈ ਹੈ ਤੇ ਉਹ ਆ ਭਾਰਤ, ਤੇ ਸਭ ਤੋਂ ਵੱਧ ਰਕਮ ਭੇਜੀ ਗਈ ਹੈ ਅਮਰੀਕਾ ਦੇ ਵਿੱਚੋਂ। ਪ੍ਰਵਾਸ ਸੰਬੰਧੀ ਇੱਕ ਕੌਮਾਂਤਰੀ ਜਥੇਬੰਦੀ ਆ IOM, ਇਹਦੇ ਵੱਲੋਂ ਰਿਲੀਜ਼ ਕੀਤੀ ਗਈ ਵਰਲਡ ਮਾਈਗ੍ਰੇਸ਼ਨ ਰਿਪੋਰਟ 2026 ਦੇ ਮੁਤਾਬਕ ਭਾਰਤ ਰਕਮ ਪ੍ਰਾਪਤ ਕਰਨ ਵਾਲੇ ਮੁਲਕਾਂ ਦੇ ਵਿੱਚੋਂ ਚੋਟੀ ਤੇ ਹੈ, ਜਿਸ ਤੋਂ ਬਾਅਦ ਮੈਕਸੀਕੋ ਦਾ ਨੰਬਰ ਆਉਂਦਾ ਹੈ। ਸਾਲ 2024 ਦੇ ਵਿੱਚ ਭਾਰਤ, ਮੈਕਸੀਕੋ, ਫਿਲੀਪੀਨਜ਼ ਤੇ ਫਰਾਂਸ ਆਲਮੀ ਪੱਧਰ ਦੇ ਉੱਤੇ ਸਭ ਤੋਂ ਵੱਧ ਰਕਮ ਪ੍ਰਾਪਤ ਕਰਨ ਵਾਲੇ 4 ਮੁਲਕ ਸਨ। ਭਾਰਤ ਹਾਲਾਂਕਿ ਬਾਕੀਆਂ ਤੋਂ ਉੱਤੇ ਹੈ। ਭਾਰਤ 2010 ਤੋਂ ਹੀ ਦੁਨੀਆ ਦੇ ਵਿੱਚ ਸਭ ਤੋਂ ਵੱਧ ਰਕਮ ਪ੍ਰਾਪਤ ਕਰਨ ਵਾਲਾ ਮੁਲਕ ਜਿਹੜਾ ਬਣਿਆ ਹੋਇਆ, ਜਦੋਂ ਕਿ ਇਸ ਨੂੰ 53 ਅਰਬ ਡਾਲਰ ਜਿਹੜੇ ਨੇ ਮਿਲੇ ਨੇ। ਰਿਪੋਰਟ ਦੇ ਮੁਤਾਬਕ ਜਿਹੜੀ ਰਕਮ ਭੇਜੀ ਗਈ ਉਹ ਅਲੱਗ-ਅਲੱਗ ਖੇਤਰਾਂ ਦੇ ਵਿੱਚ ਵੱਖ-ਵੱਖ ਸੰਭਾਵੀ ਤੌਰ ਤੇ, ਜਿੱਥੇ ਦੱਖਣੀ ਏਸ਼ੀਆਈ ਨੇ ਉਹਨਾਂ ਨੇ ਸਾਲ 2024 ਦੇ ਵਿੱਚ ਸਭ ਤੋਂ ਵੱਧ ਤੇਜ਼ੀ ਦੇ ਨਾਲ 11% ਤੋਂ ਵੱਧ ਜਿਹੜੀ ਦਰ ਆ ਉਹਦੇ ਨਾਲ ਤੇਜ਼ੀ ਦੇ ਨਾਲ ਉਹ ਵਧੇ, ਤੇ ਇਸ ਕਰਕੇ ਉਹਨਾਂ ਨੇ ਆਪਣੇ ਮੁਲਕਾਂ ਨੂੰ ਜਿਹੜਾ ਸਰਮਾਇਆ ਉਹ ਭੇਜਣਾ ਸ਼ੁਰੂ ਕੀਤਾ। ਦਹਾਕਿਆਂ ਬੱਧੀ ਅਮਰੀਕਾ ਦੇ ਵਿੱਚੋਂ ਸਭ ਤੋਂ ਵੱਧ ਰਕਮ ਭੇਜੀ ਜਾਂਦੀ ਰਹੀ ਹੈ। 2024 ਦੇ ਵਿੱਚ ਭੇਜੀ ਗਈ ਰਕਮ ਜਿਹੜੀ ਆ ਉਹ 100 ਅਰਬ ਡਾਲਰ ਤੋਂ ਵੱਧ ਸੀਗੀ। ਇਸ ਤੋਂ ਬਾਅਦ ਸਾਊਦੀ ਅਰਬ, ਜਿੱਥੋਂ 46 ਅਰਬ ਡਾਲਰ, ਸਵਿਟਜ਼ਰਲੈਂਡ 40 ਅਰਬ ਡਾਲਰ ਤੇ ਜਰਮਨੀ 24 ਅਰਬ ਡਾਲਰ ਦਾ ਜਿਹੜਾ ਨੰਬਰ ਆ ਉਹ ਆਉਂਦਾ। ਸੋ ਇੱਥੋਂ ਪਤਾ ਲੱਗਦਾ ਕਿ ਜਿਹੜੇ ਭਾਰਤੀ ਨੇ ਉਹ ਕਿਸੇ ਮੁਲਕ ਦੇ ਵਿੱਚ ਚਲੇ ਜਾਣ, ਆਪਣੇ ਮੁਲਕ ਪਿੱਛੇ ਆਪਣੇ ਦੋਸਤਾਂ, ਮਿੱਤਰਾਂ, ਯਾਰਾਂ ਨੂੰ, ਪਰਿਵਾਰਾਂ ਨੂੰ ਉਹ ਪੈਸਾ ਜਿਹੜਾ ਭੇਜਣੋਂ ਨਹੀਂ ਹਟਦੇ। ਇਹਦੇ ਵਿੱਚ ਆਪਣੇ ਪੰਜਾਬੀ ਵੀ ਜਿਹੜੇ ਵੱਡੀ ਪੱਧਰ ਤੇ ਨੇ, ਜਿਨ੍ਹਾਂ ਨੇ ਪਿੰਡਾਂ ਦੇ ਵਿੱਚ ਬਹੁਤ ਵਿਕਾਸ ਕਾਰਜ ਕਰਵਾਏ ਨੇ, ਪਿੰਡਾਂ ਦੇ ਵਿੱਚ ਟੂਰਨਾਮੈਂਟ ਕਰਵਾਏ ਨੇ, ਗਰੀਬ ਕੁੜੀਆਂ ਦੇ ਵਿਆਹ ਕੀਤੇ ਨੇ, ਸਕੂਲਾਂ ਦੇ ਵਿੱਚ ਲਾਇਬ੍ਰੇਰੀਆਂ ਬਣਾਈਆਂ ਨੇ, ਪਾਣੀ ਦੀਆਂ ਟੈਂਕੀਆਂ ਰਖਵਾਈਆਂ ਨੇ। ਸੋ ਉਹ ਲੋਕ ਨੇ, ਪਰ ਬਾਵਜੂਦ ਇਸ ਦੇ ਜਿਹੜੇ NRIs ਨੇ, ਭਾਵੇਂ ਉਹ ਪੰਜਾਬ ਦੇ ਨੇ, ਪੰਜਾਬ ਦਿਆਂ ਨੂੰ ਤਾਂ ਜ਼ਿਆਦਾ ਖੱਜਲ ਕੀਤਾ ਜਾਂਦਾ, ਪਰ ਹੋਰ ਵੀ ਜਿਹੜੇ NRIs ਨੇ, ਜੇਕਰ ਉਹਨਾਂ ਦਾ ਕੋਈ ਰੌਲਾ ਭਾਰਤ ਦੇ ਵਿੱਚ ਪੈ ਜਾਂਦਾ ਤਾਂ ਉਹਨਾਂ ਦੀ ਕੋਈ ਸੁਣਵਾਈ ਨਹੀਂ, ਉਹਨਾਂ ਦੀ ਕੋਈ ਬਾਹ ਨਹੀਂ ਫੜਦਾ। ਭਾਰਤ ਸਰਕਾਰ ਨੂੰ ਚਾਹੀਦਾ ਕਿ GDP ਦੇ ਵਿੱਚ ਬਹੁਤ ਵੱਡਾ ਹਿੱਸਾ ਪਾਉਣ ਵਾਲੇ ਇਹਨਾਂ ਪ੍ਰਵਾਸੀਆਂ ਦੀ ਬਾਹ ਫੜੀ ਜਾਵੇ।